ਜੂਰੇ ਆਖਿਆ, ਇਹ ਤੇ ਆਪਣੇ ਪਿੰਡ ਵਾਲਾ ਜਾਦੂ ਮੋਚੀ ਏ ਨੇਜ਼ੇ ਵਾਲਾ। ਓਏ ਆਹੋ, ਚਾਚੇ ਬਖਸ਼ੇ ਆਖਿਆ, ਇਹ ਆਪੂ ਹਰ ਥਾਵੇਂ ਲੱਕੜੀ ਬਣ ਬੰਦਾ ਏ, ਇੱਥੇ ਕਿਸੇ ਨੂੰ ਕੀ ਪਤਾ ਵੀ ਮੋਚੀ ਏ। ਕਿ ਮੋਚੀ ਲੱਕੜੀ ਨਹੀਂ ਬਣ ਸਕਦੇ? ਮੀਆਂ ਅਬਦੁਲ ਪੁੱਛਿਆ। ਕੋਈ ਬਣਾਏ ਤਾਂ ਨਾ, ਚਾਚੇ ਬਖਸ਼ੇ ਆਖਿਆ, ਪਰ ਇਹ ਤੇ ਆਪੂ ਹਰ ਥਾਵੇਂ ਮੋਤਬਰ ਬਣ ਜਾਂਦਾ ਏ। ਚਾਚਾ ਤੂੰ ਕਿਉਂ ਲੱਕੜੀ ਨਹੀਂ ਬਣ ਜਾਂਦਾ? ਜੂਰੇ ਆਖਿਆ, ਅਸੀਂ ਵੀ ਖੁੱਲ੍ਹੇ ਹੋ ਕੇ ਬਹਿ ਜਾਵਾਂਗੇ। ਮੈਨੂੰ ਕੋਈ ਚਾਅ ਨਹੀਂ, ਚਾਚੇ ਬਖਸ਼ੇ ਆਖਿਆ। ਮੋਤਬਰੀ ਦਾ ਕੌਡੀ ਸ਼ੁਰੂ ਹੋਈ। ਉਹਨੂੰ ਸੌਂਚੀ ਆਖਦੇ ਸਨ। ਦੋਵਾਂ ਪਾਸਿਓਂ ਇੱਕ ਇੱਕ ਖਿਡਕਾਰ ਨਿਕਲਦਾ। ਗੋਲ ਦੇ ਪਹਿਲਵਾਨਾਂ ਵਾਂਗ ਦੋਵਾਂ ਖਿਡਕਾਰਾਂ ਵਿੱਚ ਮੁਕਾਬਲਾ ਹੁੰਦਾ। ਪਹਿਲਾਂ ਆਮ ਖਿਡਕਾਰ ਇੱਕ ਦੂਜੇ ਨਾਲ ਮੁਕਾਬਲੇ ਕਰਦੇ ਰਹੇ। ਪਿੱਛੋਂ ਬਾਸੂ ਤੇ ਸ਼ੀਸ਼ਮ ਦੀ ਵਾਰੀ ਆਈ। ਢੋਲਾਂ ਦਿਆਂ ਘੁਮਕਾਰਾਂ ਤੇ ਵਾਹ ਗੁਰੂ ਤੇ ਯਾ ਅਲੀ ਦੇ ਨਾਰਿਆਂ ਦੀ ਗੂੰਜ ਵਿੱਚ ਦੋਵੇਂ ਖਿਡਕਾਰ ਨੱਚਦੇ ਟੱਪਦੇ ਪਿੜ ਵਿੱਚ ਆਏ। ਸ਼ੀਸ਼ਮ ਸਿੰਘ ਗੈਂਡੇ ਵਾਂਗੂ ਮੋਟਾ, ਤਾਜ਼ਾ ਤੇ ਭਾਰੇ ਜੁੱਸੇ ਦਾ ਸੀ। ਉਹਦਾ ਪਿੰਡਾ ਵੀ ਸਖਤ ਤੇ ਟਾਹਲੀ ਦੀ ਲੱਕੜੀ ਵਰਗਾ ਸੀ। ਉਹ ਉਸ ਵੇਲੇ ਦਾ ਸਭ ਤੋਂ ਵੱਡਾ ਕੌਡੀ ਦਾ ਖਿਡਕਾਰ ਸੀ ਤੇ ਉਹਦੀ ਕੈਂਚੀ ਮਸ਼ਹੂਰ ਸੀ, ਜਿਹਦੇ ਵਿੱਚੋਂ ਬਾਸੂ ਦੇ ਬਚ ਨਿਕਲਣ ਦੀ ਕਿਸੇ ਨੂੰ ਉਮੀਦ ਨਹੀਂ ਸੀ। ਉਹਦੇ ਮੁਕਾਬਲੇ ਵਿੱਚ ਬਾਸੂ ਦਾ ਪਿੰਡਾ ਗੁੱਟਿਆ ਹੋਇਆ ਤੇ ਉਹ ਚਿਤਰੇ ਵਾਂਗ ਫੁਰਤੀਲਾ ਸੀ। ਦੋਵਾਂ ਖਿਡਕਾਰਾਂ ਭੋਏ ਨੂੰ ਹੱਥ ਲਾ ਕੇ ਚੁੰਮੇ ਤੇ ਪੱਟਾਂ ਉੱਤੇ ਹੱਥ ਮਾਰਦੇ ਇੱਕ ਦੂਜੀ ਵੱਲ ਵਧੇ। ਢੋਲ ਗੱਜੇ, ਲੋਕਾਂ ਨਾਅਰੇ ਲਾਏ, ਬੱਕਰੇ ਬੁਲਾਏ ਤੇ ਹਜੂਮ ਸਫਾਂ ਤੋੜਨ ਲੱਗ ਪਿਆ, ਜਿਹਨੂੰ ਪੁਲਿਸ ਤੇ ਲਾਕੜੀਆਂ ਮੁਸ਼ਕਿਲ ਨਾਲ ਡਕਿਆ। ਜਦੋਂ ਦੋਵਾਂ ਹੱਥ ਜੋੜੀ ਕੀਤੀ, ਅਗਲੀਆਂ ਸਫਾਂ ਦੇ ਲੋਕੀ ਜੋਸ਼ ਵਿੱਚ ਉੱਠ ਖਲੋਤੇ ਤੇ ਪਿਛਲੇ ਵਾਲੇ ਹੋਰ ਅੱਗੇ ਖਿਸਕ ਆਏ। ਅੱਗੋਂ ਪੁਲਿਸ ਤੇ ਲਾਕੜੀਆਂ ਡਕਿਆ ਤੇ ਪਿੱਛੋਂ ਧੱਕੇ ਲੱਗਣ ਲੱਗ ਪਏ। ਚਾਰੇ ਪਾਸੇ ਧੂੜ ਖਿੰਡ ਗਈ। ਦਸਤ ਪੰਜਾ ਕਰਕੇ ਦੋਵੇਂ ਖਿਡਕਾਰ ਪਿੱਛੇ ਹਟ ਗਏ। ਫੇਰ ਨੱਚਦੇ ਟੱਪਦੇ ਇੱਕ ਦੂਜੀ ਵੱਲ ਵਧੇ। ਬਾਸੂ ਸ਼ੀਸ਼ਮ ਸਿੰਘ ਨੂੰ ਫੜਨਾ ਚਾਹੁੰਦਾ ਸੀ। ਉਹਨੇ ਅੱਗੇ ਹੱਥ ਵਧਾਇਆ, ਪਰ ਸ਼ੀਸ਼ਮ ਸਿੰਘ ਉਹਨੂੰ ਜੱਫਾ ਮਾਰ ਕੇ ਫੜਿਆ ਤੇ ਬਵਾਟੀ ਦੇ ਕੇ ਭੋਏ ਉੱਤੇ ਵਗਾ ਮਾਰਿਆ। ਅੱਧਾ ਹਜੂਮ ਚੁੱਪ ਤੇ ਅੱਧਾ ਖੁਸ਼ੀ ਨਾਲ ਵਾਹ ਗੁਰੂ ਤੇ ਸਤਿ ਸ੍ਰੀ ਅਕਾਲ ਦੇ ਨਾਅਰੇ ਲਾਉਣ ਲੱਗ ਪਿਆ। ਬਾਸੂ ਕਈ ਵਾਰੀ ਸ਼ੀਸ਼ਮ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਉਹ ਅੱਗੋਂ ਇੱਕ ਦੱਪੜ ਧਰਾਂ ਦਿੰਦਾ ਤੇ ਬਾਸੂ ਇੰਜਣ ਨਾਲ ਟੱਕਰ ਖਾ ਕੇ ਪਿੱਛੇ ਹਟਣ ਵਾਲੀ ਬੋਗੀ ਵਾਂਗ ਦੂਰ ਜਾ ਪੈਂਦਾ। ਸਾਹ ਡੱਕੀ ਮੁਸਲਮਾਨ ਤਮਾਸ਼ਬੀਨ ਐਸ ਉਡੀਕ ਵੀ ਸਨ ਪਈ ਸ਼ਾਇਦ ਸ਼ੀਸ਼ਮ ਸਿੰਘ ਦੀ ਬੀਣੀ ਬਾਸੂ ਦੀ ਪਕੜ ਵਿੱਚ ਆ ਜਾਏ। ਸਭ ਜਾਣਦੇ ਸਨ ਪਈ ਉਹ ਬੀਣੀ ਫੜ ਲਵੇ ਤੇ ਛੁਡਾਣੀ ਮੁਸ਼ਕਿਲ ਹੋ ਜਾਂਦੀ ਏ। ਸਮਝ ਲਓ ਵੀ ਵੇਲਣੇ ਵਿੱਚ ਆ ਗਈ, ਪਰ ਸ਼ੀਸ਼ਮ ਸਿੰਘ ਬੀਣੀ ਫੜਨ ਦਾ ਮੌਕਾ ਹੀ ਨਾ ਦਿੱਤਾ। ਇਸ ਦੌਰਾਨ ਸ਼ੀਸ਼ਮ ਸਿੰਘ ਨੇ ਦੱਪੜ ਮਾਰ ਮਾਰ ਕੇ ਬਾਸੂ ਦੀਆਂ ਵੱਖੀਆਂ ਉੱਤੇ ਲਾਸਾਂ ਪਾ ਦਿੱਤੀਆਂ। ਅਚਾਨਚਕ ਸਾਰਾ ਪਿੜ ਯਾ ਅਲੀ ਦੇ ਨਾਅਰਿਆਂ ਨਾਲ ਗੂੰਜਣ ਲੱਗ ਪਿਆ। ਸ਼ੀਸ਼ਮ ਸਿੰਘ ਦੀ ਬੀਣੀ ਵੇਲਣੇ ਵਿੱਚ ਆ ਗਈ ਸੀ ਤੇ ਉਹ ਛੁਡਾਉਣ ਲਈ ਪੂਰਾ ਢਿੱਲ ਲਾ ਰਿਹਾ ਸੀ। ਉਹਨੇ ਜ਼ੋਰ ਅਜ਼ਮਾਈ ਵਿੱਚ ਬਾਸੂ ਨੂੰ ਇੱਕ ਦੋ ਬਵਾਟੀਆਂ ਵੀ ਦਿੱਤੀਆਂ, ਪਰ ਬੀਣੀ ਨਾ ਛੁਡਾ ਸਕਿਆ। ਇੰਜ ਲੱਗਦਾ ਸੀ ਜਿਵੇਂ ਉਹਦਾ ਸਾਰਾ ਜ਼ੋਰ ਉਹਦੇ ਹੱਥਾਂ ਵਿੱਚ ਜਮ੍ਹਾਂ ਹੋ ਗਿਆ ਸੀ। ਉਹ ਉਸ ਨਿਆਲੇ ਵਾਂਗ ਬਵਾਟੀਆਂ ਖਾਂਦਾ ਪਿਆ ਸੀ ਜਿਹਨੇ ਆਪਣੇ ਤੋਂ ਵੱਡੇ ਨਾਂਗ ਦੇ ਜੁੱਸੇ ਵਿੱਚ ਦੰਦ ਗੱਡੇ ਹੋਏ ਹੋਣ ਤੇ ਉਹ ਉਹਨੂੰ ਚੁੱਕ ਚੁੱਕ ਕੇ ਭੋਏ ਤੇ ਮਾਰਦਾ ਹੋਵੇ। ਜਾਪਦਾ ਸੀ ਉਹਦੇ ਹੱਥਾਂ ਵਿੱਚ ਗਿਰਾਰੀਆਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਵਿੱਚ ਸ਼ੀਸ਼ਮ ਸਿੰਘ ਦੀ ਬੀਣੀ ਫਸ ਗਈ ਸੀ। ਅਖੀਰ ਸ਼ੀਸ਼ਮ ਸਿੰਘ ਨੂੰ ਸਾਹ ਚੜ੍ਹ ਗਿਆ ਤੇ ਉਹਨੇ ਥੱਕ ਕੇ ਹਾਰ ਮੰਨ ਲਈ। ਫੇਰ ਅੱਧਾ ਅਖਾੜਾ ਨਾਅਰਿਆਂ ਤੇ ਬੱਕਰਿਆਂ ਨਾਲ ਗੂੰਜਣ ਲੱਗ ਪਿਆ, ਪਰ ਅਜੇ ਹਾਰ ਜਿੱਤ ਦਾ ਫੈਸਲਾ ਨਹੀਂ ਹੋਇਆ ਸੀ। ਹਾਲੇ ਤੇ ਬਾਸੂ ਦੀ ਸ਼ੀਸ਼ਮ ਸਿੰਘ ਦੀ ਕੈਂਚੀ ਤੋਂ ਬਚਣ ਦੀ ਆਜ਼ਮਾਇਸ਼ ਬਾਕੀ ਸੀ। ਸਾਰੇ ਲੋਕੀ ਜਾਣਦੇ ਸਨ ਕਿ ਜਿਸ ਤਰ੍ਹਾਂ ਬਾਸੂ ਦੀ ਪਕੜ ਵਿੱਚੋਂ ਬੀਣੀ ਛੁਡਾਉਣੀ ਮੁਸ਼ਕਿਲ ਸੀ, ਇਸੇ ਤਰ੍ਹਾਂ ਸ਼ੀਸ਼ਮ ਸਿੰਘ ਦੀ ਕੈਂਚੀ 'ਚੋਂ ਲੱਤ ਸਿਰਫ ਵੱਢ ਕੇ ਕੱਢੀ ਜਾ ਸਕਦੀ ਸੀ। ਦੋਵੇਂ ਖਿਡਕਾਰ ਆਪਣੇ ਆਪਣੇ ਥਾਣ 'ਤੇ ਆ ਗਏ। ਪਾਣੀ ਪੀਤਾ, ਸਾਹ ਲਿਆ, ਮੁੜਕਾ ਪੂੰਝਿਆ ਗਿਆ। ਯਾਰਾਂ ਬੇਲੀਆਂ ਤੇ ਲੱਗਦਿਆਂ ਲੈਂਦਿਆਂ ਹੌਸਲਾ ਤੇ ਸ਼ਾਬਾਸ਼ ਦਿੱਤੀ, ਇਨਾਮ ਦਿੱਤੇ ਤੇ ਨਾਅਰੇ ਲਾਏ। ਥੋੜ੍ਹੇ ਚਿਰ ਪਿੱਛੋਂ ਮੁਕਾਬਲਾ ਫੇਰ ਸ਼ੁਰੂ ਹੋਇਆ। ਹੁਣ ਬਾਸੂ ਨੂੰ ਫੜਨ ਦੀ ਸ਼ੀਸ਼ਮ ਸਿੰਘ ਦੀ ਵਾਰੀ ਸੀ। ਉਹ ਫੱਟੜ ਗੈਂਡੇ ਵਾਂਗ ਬਾਸੂ ਵੱਲ ਵਧਿਆ, ਪਰ ਬਾਸੂ ਤਿਲਕੜੀ ਮੱਛੀ ਵਾਂਗ ਉਹਦੀ ਪਕੜ ਵਿੱਚੋਂ ਨਿਕਲ ਗਿਆ। ਸ਼ੀਸ਼ਮ ਸਿੰਘ ਜਰੇ ਜਰੇ ਕੈਂਚੀ ਮਾਰਨ ਦੀ ਕੋਸ਼ਿਸ਼ ਕਰਦਾ, ਪਰ ਬਾਸੂ ਉਫਲ ਕੇ ਪਿੱਛੇ ਹੋ ਜਾਂਦਾ। ਪਰ ਫੇਰ ਉਹ ਘੜੀ ਆ ਗਈ ਜਿੱਦਾਂ ਡਰ ਸੀ। ਲੋਕਾਂ ਵੇਖਿਆ ਵੀ ਸ਼ੀਸ਼ਮ ਸਿੰਘ ਭੋਏ ਤੇ ਚਿੱਤ ਪਿਆ ਤੇ ਬਾਸੂ ਦੀ ਲੱਤ ਦੀ ਕੈਂਚੀ ਵਿੱਚ ਫਸੀ ਹੋਈ ਹੈ। ਬਾਸੂ ਜ਼ੋਰ ਲਾ ਰਿਹਾ ਸੀ, ਪਰ ਉਹਦਾ ਹਾਲ ਉਸ ਚੂਹੇ ਵਰਗਾ ਸੀ ਜਿਹਦੀ ਟੰਗ ਕੜਕੀ ਵਿੱਚ ਆ ਗਈ ਹੋਵੇ। ਜ਼ੋਰ ਲਾਏ ਤੇ ਲੱਤ ਟੁੱਟ ਜਾਣ ਦਾ ਡਰ, ਨਾ ਲਾਏ ਤੇ ਹਾਰ। ਸ਼ੀਸ਼ਮ ਸਿੰਘ ਦੀ ਕੈਂਚੀ ਵਿੱਚੋਂ ਬਾਸੂ ਦੇ ਨਿਕਲਣ ਦੀ ਉਹਦੇ ਆਪਣਿਆਂ ਨੂੰ ਵੀ ਉਮੀਦ ਨਹੀਂ ਸੀ।
ਖੋਰੇ ਇਸ ਲਈ ਨਾਰਾ ਤਕਬੀਰ ਤੇ ਨਾਰਾ ਹੈਦਰੀ ਲਾਉਣ ਦੀ ਵੀ ਲੋਕਾਂ ਜ਼ਰੂਰਤ ਨਾ ਸਮਝੀ, ਪਰ ਅਚਣਚੇਤ ਇਹ ਨਾਰਾ ਆਪੂ ਬਾਸੂ ਨੇ ਲਾਇਆ ਤੇ ਲੋਕੀ ਇਹ ਵੇਖ ਕੇ ਹੈਰਾਨ ਰਹਿ ਗਏ ਵੀ ਬਾਸੂ ਲੱਤ ਛੁਡਾ ਕੇ ਭੰਗੜਾ ਪਿਆ ਪਾਉਂਦਾ ਸੀ ਤੇ ਸ਼ੀਸ਼ਮ ਸਿੰਘ ਭੋਏ ਉੱਤੇ ਉਸੇ ਤਰ੍ਹਾਂ ਡਿੱਗਾ ਹੋਇਆ ਸੀ। ਲਾਕੜੀ ਨੱਸ ਕੇ ਉਹਦੇ ਵੱਲ ਗਏ ਤੇ ਪਤਾ ਲੱਗਾ ਉਹਦੀ ਲੱਤ ਟੁੱਟ ਗਈ ਸੀ। ਆਫਰੀਨ ਹੀ ਹੋਏ ਵਾਹ ਗੁਰੂ ਦਿਆ ਖਾਲਸਿਆ, ਲੱਤ ਟੁੱਟ ਗਈ ਪਰ ਕੈਂਚੀ ਨਹੀਂ ਉਹ ਖੁੱਲਣ ਦਿੱਤੀ। ਇੱਕ ਪਾਸਿਓਂ ਆਵਾਜ਼ ਆਈ, ਓਏ ਜਿਉਂਦਾ ਰੋਏ ਸ਼ੇਰ ਦਿਆ ਪੁੱਤਰਾ। ਚਾਚੇ ਬਖਸ਼ੇ ਬਾਸੂ ਲਈ ਨਾਰਾ ਲਾਇਆ, ਤੈਨੂੰ ਯਾ ਅਲੀ ਦਾ ਥਾਪੜਾ। ਫੇਰ ਪਤਾ ਨਹੀਂ ਕੀ ਹੋਇਆ, ਭਾਜੜ ਪੈ ਗਈ, ਡਾਂਗਾਂ ਸੋਟੇ ਚੱਲਣ ਲੱਗ ਪਏ। ਲੋਕੀ ਇੱਕ ਦੂਜੀ ਨੂੰ ਧੱਕੇ ਦਿੰਦੇ, ਕੁਝ ਅੱਗੇ ਜਾਣਾ ਚਾਹੁੰਦੇ, ਅੱਗੇ ਵਾਲੇ ਪਿੱਛੇ ਨੱਸਣਾ ਚਾਹੁੰਦੇ। ਪਤਾ ਲੱਗਾ ਭਈ ਹਿੰਦੂ ਮੁਸਲਿਮ ਫਸਾਦ ਹੋ ਗਿਆ ਹੈ। ਹਿੰਦੂ ਤੇ ਸਿੱਖ ਇੱਕ ਪਾਸੇ ਤੇ ਮੁਸਲਮਾਨ ਦੂਜੇ ਪਾਸੇ। ਇਹ ਸਿੱਖਾਂ ਦਾ ਪਿੰਡ ਸੀ। ਉਹ ਤਾਕਤ ਤੇ ਤਾਦਾਦ ਵਿੱਚ ਬਹੁਤੇ ਸਨ, ਪਰ ਮੁਸਲਮਾਨ ਵੀ ਘੱਟ ਨਹੀਂ ਸਨ। ਢੇਰ ਬੰਦੇ ਫੱਟੜ ਹੋ ਗਏ। ਸ਼ਰਾਬ ਪੀ ਕੇ ਆਏ ਹੋਏ ਖਾਲਸਿਆਂ ਨੂੰ ਪੁਲਿਸ ਵਾਲਿਆਂ ਬੜੀ ਮੁਸ਼ਕਿਲ ਨਾਲ ਡਕਿਆ। ਇਸ ਰੋਲੇ ਵਿੱਚ ਉਹਦੇ ਕੁਝ ਯਾਰ ਬੇਲੀ ਵੀ ਨੱਸ ਗਏ। ਚਾਚੇ ਬਖਸ਼ੇ ਡਾਚੀ ਟੋਰੀ ਤੇ ਉਹ ਵੀ ਪਿੰਡ ਵੱਲ ਨੱਸੇ, ਪਰ ਅਜੇ ਥੋੜ੍ਹੀ ਦੂਰ ਗਏ ਸਨ ਕਿ ਮੀਆਂ ਅਬਦਲ ਰੋਣ ਲੱਗ ਪਿਆ। ਡਾਚੀ ਦੇ ਹਜੂਕਿਆਂ ਨਾਲ ਉਹਦੀਆਂ ਬੁੱਕੀਆਂ ਚੜ੍ਹ ਗਈਆਂ ਸਨ ਤੇ ਵੱਖੀਆਂ ਵਿੱਚ ਪੀੜ ਹੋਣ ਲੱਗ ਪਈ ਸੀ। ਪੀੜ ਤੇ ਉਹਦੀਆਂ ਵੱਖੀਆਂ ਵਿੱਚ ਵੀ ਹੋਣ ਲੱਗ ਪਈ ਸੀ, ਕਿਉਂ ਜੇ ਉਹ ਵੀ ਅੱਜ ਪਹਿਲੀ ਵਾਰੀ ਡਾਚੀ ਉੱਤੇ ਚੜ੍ਹਿਆ ਸੀ। ਪਰ ਮੀਆਂ ਅਬਦਲ ਵਾਂਗ ਉਹਨੇ ਰੋਣ ਰੌਲਾ ਨਹੀਂ ਪਾਇਆ। ਚਾਚੇ ਬਖਸ਼ੇ ਮੀਆਂ ਅਬਦਲ ਨੂੰ ਆਖਿਆ ਥੱਲੇ ਲੈ ਜਾ, ਪਰ ਉਹ ਡਰਦਾ ਥੱਲੇ ਵੀ ਨਾ ਲਵੇ ਵੀ ਕਿਧਰੇ ਕੋਈ ਸਿੱਖ ਨਾ ਆ ਜਾਏ। ਪਿੰਡ ਦੀ ਜੂਹ ਨੇੜੇ ਆ ਗਈ। ਉਹਨੇ ਆਪਣੇ ਬੇਲੀਆਂ ਨੂੰ ਵੇਖਿਆ, ਉਹ ਪੈੜੀਆਂ ਵਿੱਚ ਲੁਕਦੇ ਪਿੰਡ ਨੂੰ ਨੱਸੀ ਜਾ ਰਹੇ ਸਨ। ਉਹਨਾਂ ਨੂੰ ਵੇਖ ਕੇ ਹੌਸਲਾ ਹੋਇਆ ਉਹਨੇ ਤੇ ਉਹ ਵੀ ਡਾਚੀ ਤੋਂ ਲੈ ਆਏ ਤੇ ਬੇਲੀਆਂ ਦੇ ਨਾਲ ਰਲ ਗਏ। ਪਿੱਛੋਂ ਆਉਣ ਵਾਲਿਆਂ ਦੱਸਿਆ ਵੀ ਮੇਲਾ ਉਜੜ ਗਿਆ ਸੀ, ਬਹੁ ਬੰਦੇ ਫੱਟੜ ਹੋ ਗਏ ਸਨ, ਪਰ ਮੋਇਆ ਕੋਈ ਨਹੀਂ ਸੀ, ਬਚ ਬਚਾ ਹੋ ਗਿਆ। ਵਿਸਾਖੀ ਤੋਂ ਪਰਤ ਕੇ ਰਾਤ ਨੂੰ ਰੋਟੀ ਖਾ ਕੇ ਉਹ ਚੁਬਾਰੇ ਵਿੱਚ ਆ ਕੇ ਲੇਟ ਗਿਆ ਤੇ ਥੋੜ੍ਹੇ ਚਿਰ ਪਿੱਛੋਂ ਆਪਾਂ ਦੁੱਧ ਦਾ ਗਿਲਾਸ ਲੈ ਕੇ ਆ ਗਈ। ਅੱਗੇ ਰੋਜ਼ ਉਹਨੂੰ ਥੱਲਿਓ ਆਵਾਜ਼ ਦਿੰਦੀ ਸੀ, ਦੁੱਧ ਪੀਣਾ ਹੀ ਕਿ ਚਾਹ, ਪਰ ਅੱਜ ਉਹ ਆਪੂ ਉੱਪਰ ਲੈ ਕੇ ਆਈ ਸੀ। ਉਹ ਸਮਝ ਗਿਆ ਆਪਾ ਬਾਸੂ ਦੀ ਕੌਡੀ ਦਾ ਅੱਖੀ ਡਿੱਠਾ ਆਵਾਜ਼ ਸੁਣਨਾ ਚਾਹੁੰਦੀ ਸੀ। ਉਹਦੀ ਜਿੱਤ ਦੀ ਖਬਰ ਤੇ ਪਿੰਡ ਸ਼ਾਮੀ ਅੱਪੜ ਗਈ ਸੀ। ਲੋਕਾਂ ਇੱਕ ਦੂਜੀ ਨੂੰ ਮੁਬਾਰਕਾਂ ਵੀ ਦਿੱਤੀਆਂ ਲਈਆਂ ਸਨ, ਪਰ ਆਪਾ ਨੂੰ ਤੇ ਤਫਸੀਲ ਚਾਹੀਦੀ ਹੁੰਦੀ ਸੀ। ਕੁਝ ਚਿਰ ਉਹਦੇ ਕਮਰੇ ਦੀਆਂ ਚੀਜ਼ਾਂ ਠੀਕ ਕਰਦੀ ਰਹੀ ਤੇ ਪੁੱਛਣ ਦਾ ਪੱਜ ਸੋਚਦੀ ਰਹੀ, ਪਰ ਉਹਨੇ ਉਹਨੂੰ ਬਹੁਤੇ ਇਮਤਿਹਾਨ ਵਿੱਚ ਨਾ ਪਾਇਆ। ਆਪੂ ਸਾਰੀ ਤਫਸੀਲ ਦੱਸਣ ਲੱਗ ਪਿਆ। ਆਪਾ ਬੜੀ ਖੁਸ਼ ਤੇ ਰਾਜ਼ੀ ਮਾਲੂਮ ਹੁੰਦੀ। ਫੇਰ ਆਖਣ ਲੱਗੀ, ਕੁੜੀਆਂ ਉਹਨੂੰ ਵੇਖਣਾ ਚਾਹੁੰਦੀਆਂ ਨੇ, ਉਹਨੂੰ ਕਿਸੇ ਦੇ ਆਪਣੇ ਘਰ ਸੱਦ ਲਿਆ। ਕਿਹੜੀਆਂ ਕੁੜੀਆਂ? ਜੀਰੋ, ਦਾਰੀ, ਨੀਲੋ ਤੇ ਸਹਿਰਾ ਸਾਰੀਆਂ ਆਖਦੀਆਂ ਨੇ ਤੁਹਾਡਾ ਤੇ ਭਾਈਚਾਰਾ ਹੈ, ਤੁਹਾਡੇ ਘਰ ਤੇ ਆ ਸਕਦਾ ਹੈ। ਠੀਕ ਹੈ, ਮੈਂ ਆਖਾਂਗਾ ਆ ਜਾਏਗਾ ਕਿਸੇ ਦੇ। ਅੜਿਆ ਪਹਿਲਾਂ ਦੱਸ ਦੇਵੀਂ, ਕੁੜੀਆਂ ਨੂੰ ਪਤਾ ਹੋਵੇ। ਕਿਉਂ ਨਾ ਰੋਟੀ ਵਰਜ ਦਈਏ? ਆਹੋ ਇਹ ਠੀਕ ਹੈ, ਪਰ ਕੇ ਲੋਕੀ ਗੱਲਾਂ ਨਾ ਬਣਾਉਣ। ਕਿਉਂ, ਮੈਂ ਉਹਨਾਂ ਦੇ ਘਰੋਂ 2-2.5 ਮਹੀਨੇ ਖਾਂਦਾ ਨਹੀਂ ਰਿਹਾ। ਇੰਜ ਕਰ, ਸਾਰੇ ਟੱਬਰ ਨੂੰ ਸੱਦ ਲਈਏ, ਅਨੂੰ, ਚਾਚੀ, ਚਾਚਾ। ਇਹ ਵੀ ਠੀਕ ਹੈ, ਪਰ ਅੱਬਾ ਜੀ ਨੂੰ ਪੁੱਛਣਾ ਪਵੇਗਾ। ਉਹ ਮੰਨ ਜਾਣਗੇ ਪੱਕਾ, ਨਾ ਤੇ ਮੈਂ ਨਾ ਖਰਚਾ ਵੀ ਆਉਣਾ ਹੈ। ਉਹ ਤੇ ਬਹੁਤ ਖਾਂਦਾ ਹੈ। ਮੇਰੀਆਂ ਕੁਕੜੀਆਂ ਬਤੇਰੀਆਂ ਨੇ, ਤੂੰ ਫਿਕਰ ਨਾ ਕਰ। ਨਿਰੀਆਂ ਕੁਕੜੀਆਂ ਨਾਲ ਕੁਝ ਨਹੀਂ ਬਣਨਾ, ਤੂੰ ਇਹ ਸਭ ਮੇਰੇ 'ਤੇ ਛੱਡ ਦੇ। ਅੱਬਾ ਜੀ ਨਾਲ ਆਪੂ ਗੱਲ ਕਰੀਂ ਤੇ ਉਹਨਾਂ ਨੂੰ ਵੀ ਪੁੱਛ ਲਵੀਂ। ਕਿਹਨਾਂ ਨੂੰ? ਜਿਨ੍ਹਾਂ ਨੇ ਦਾਵਤ ਉੱਤੇ ਆਉਣਾ ਹੈ। ਆਹੋ ਪੁੱਛ ਲਵਾਂਗਾ, ਉਹ ਮੇਰੇ ਅੱਗੇ ਇਨਕਾਰ ਨਹੀਂ ਕਰਨ ਲੱਗੇ। ਜੁਮਰਾਤ ਦਾ ਦਿਨ ਸੀ। ਜਦੋਂ ਸ਼ਾਮ ਦੀ ਰੋਟੀ ਖਾਣ ਉਹ ਸਾਰਾ ਟੱਬਰ ਆਇਆ। ਆਪਾਂ ਨੇ ਪਿੰਡ ਦੀਆਂ ਕੁੜੀਆਂ ਨਾਲ ਰਲ ਕੇ ਕਿਸਮ ਕਿਸਮ ਦੇ ਖਾਣੇ ਤਿਆਰ ਕੀਤੇ ਸਨ। ਪ੍ਰਾਹੁਣਿਆਂ ਵੀ ਰੱਜ ਖਾਧਾ। ਰੋਟੀ ਖਾਣ ਤੋਂ ਪਹਿਲਾਂ ਪਿੰਡ ਦੀਆਂ ਜ਼ਨਾਨੀਆਂ, ਕੁੜੀਆਂ ਤੇ ਮੁੰਡਿਆਂ ਦਾ ਮੇਲਾ ਲੱਗਾ ਰਿਹਾ। ਕਈ ਜ਼ਨਾਨੀਆਂ ਤੇ ਉਹਦੇ ਲਈ ਤੋਹਫੇ ਲਿਆਈਆਂ, ਕਿਸੇ ਕੱਪੜੇ ਦਿੱਤੇ, ਕਿਸੇ ਮਠਿਆਈ, ਕਿਸੇ ਖਾਸ ਉਹਦੇ ਲਈ ਸਿਰਾਣੇ ਉੱਤੇ ਕਢਾਈ ਕੀਤੀ ਹੋਈ ਸੀ। ਜਾਤੂ ਨੇਜ਼ੇ ਵਾਲੇ ਦੀ ਬੀਵੀ ਰਾਜਾਂ ਉਹਨੂੰ ਤਿੱਲੇ ਵਾਲਾ ਖੁੱਸਾ ਦੇ ਗਈ। ਜੂਰਾ ਭੱਟੀ ਇੱਕ ਪਿਆਰਾ ਜਿਹਾ ਲੇਲਾ ਲੈ ਆਇਆ। ਮੀਆਂ ਅਬਦਲ ਸੱਸ ਤੇ ਨੂੰਹ ਦੀ ਲੜਾਈ ਦਾ ਕਿੱਸਾ ਗੌਂ ਕੇ ਸੁਣਾਇਆ ਤੇ ਸਾਰਿਆਂ ਨੂੰ ਹਸਾਉਂਦਾ ਰਿਹਾ। ਮੂਦਾ ਮਾਛੀ ਆਪਣੇ ਕਾਲੇ ਤਿੱਤਰ ਦਾ ਪਿੰਜਰਾ ਚੁੱਕ ਲਿਆਇਆ। ਇਹ ਠੀਕ ਹੈ, ਮੀਆਂ ਅਬਦਲ ਆਖਿਆ, ਸੁਭਾਨ ਤੇਰੀ ਕੁਦਰਤ।
ਨਹੀਂ ਮੀਆਂ, ਮੁੱਦੇ ਆਖਿਆ। ਸੁਭਾਨ ਤੇਰੀ ਕੁਦਰਤ, ਇਹ ਮੁਲਵਾਣਿਆਂ ਨੂੰ ਆਖਦਾ ਏ, ਪਹਿਲਵਾਨਾਂ ਨੂੰ ਖਾ ਗਿਓ ਤੇ ਕਰ ਕਸਰਤ। ਸਾਰਿਆਂ ਆਪਾ ਦੇ ਖਾਣੇ ਦੀ ਬੜੀ ਤਾਰੀਫ ਕੀਤੀ। ਬਾਸੂ ਆਖਿਆ, ਇਹੋ ਜਿਹਾ ਸਵਾਦੀ ਖਾਣਾ ਮੈਂ ਹਯਾਤੀ ਵਿੱਚ ਪਹਿਲੀ ਵਾਰੀ ਖਾਧਾ ਏ। ਸਾਡੇ ਘਰ ਵੀ ਇਹੋ ਜਿਹੇ ਉਚੇਚੇ ਪ੍ਰਾਹੁਣੇ ਪਹਿਲੀ ਵਾਰੀ ਆਏ ਨੇ। ਆਪਾਂ ਇਹ ਆਖ ਕੇ ਕਮਰਿਓਂ ਬਾਹਰ ਨਿਕਲ ਗਈ। ਲੈ ਅਸੀਂ ਕਿੱਥੋਂ ਦੇ ਪ੍ਰਾਹੁਣੇ ਆ? ਅਨੂ ਦੀ ਮਾਂ ਆਖਿਆ, ਸਾਡੇ ਆਪਣੇ ਪੁੱਤਰ ਦਾ ਘਰ ਏ। ਉਹਦੇ ਅੱਬਾ ਜੀ ਕਿਸੇ ਖਮੀਰੇ ਦੀ ਸ਼ੀਸ਼ੀ ਚੁੱਕ ਲਿਆ ਏ, ਇਹ ਖਾਸ ਤੇਰੇ ਵਾਸਤੇ ਬਣਾਇਆ ਏ। ਚਾਚਾ ਜੀ, ਬਾਸੂ ਆਖਿਆ, ਇਹਦੇ ਨਾਲ ਮੇਰਾ ਕੀ ਬਣਨਾ ਹੈ? ਤੂੰ ਇਹ ਮੁਕਾ, ਹੋਰ ਲੱਭ ਜਾਏਗਾ, ਉਹਨਾਂ ਆਖਿਆ। ਪਰ ਜਦੋਂ ਉਹ ਜਾਣ ਲੱਗੇ, ਹਕੀਮ ਹੋਰਾਂ ਪੁੱਛਿਆ, ਖਮੀਰੇ ਦੀ ਸ਼ੀਸ਼ੀ ਕਿੱਥੇ? ਉਹ ਤੇ ਮੈਂ ਮੁਕਾ ਛੱਡੀ ਸੀ। ਕਿ ਸਾਰਾ ਖਾ ਗਿਆ? ਆਹੋ ਚਾਚਾ ਜੀ, ਤੁਸਾਂ ਆਪੂ ਆਖਿਆ ਸੀ ਇਹ ਮੁਕਾ ਹੋਰ ਲੱਭ ਜਾਏਗਾ। ਸਾਰੇ ਹੱਸਣ ਲੱਗ ਪਏ, ਪਰ ਹਕੀਮ ਹੋਰੀ ਪਰੇਸ਼ਾਨ ਹੋ ਗਏ। ਓਏ ਤੇਰਾ ਭਲਾ ਹੋਵੇ, ਇਹ ਤੇ 15-20 ਦਿਨਾਂ ਵਿੱਚ ਥੋੜ੍ਹਾ ਥੋੜ੍ਹਾ ਚਟਣਾ ਸੀ, ਇਹ ਤੁਸਾਂ ਪਹਿਲੋਂ ਨਹੀਂ ਦੱਸਿਆ। ਮੈਂ ਆਖਿਆ ਤੈਨੂੰ ਸਮਝ ਹੋਵੇਗੀ, ਇਹ ਖਾਜਾ ਨਹੀਂ ਦਵਾ ਸੀ, ਪਰ ਮੈਂ ਤੇ ਹੁਣ ਖਾ ਛੱਡਿਆ ਏ। ਹੁਣ ਕੀ ਬਣੇਗਾ? ਅਨੂ ਦੀ ਮਾਂ ਆਖਿਆ, ਮੇਰੇ ਪੁੱਤਰ ਨੂੰ ਕੁਝ ਹੋ ਤੇ ਨਹੀਂ ਜਾਏਗਾ? ਬੜਾ ਪਸ਼ੂ ਏ, ਚਾਚੇ ਕਰਮਦੀਨ ਆਖਿਆ, ਅਜੇ ਤੇਰੀ ਭੁੱਖ ਨਹੀਂ ਲੱਥੀ ਸੀ ਇੰਨਾ ਕੁਝ ਖਾ ਕੇ। ਦੱਸੋ ਨਾ ਹਕੀਮ ਸਾਹਿਬ, ਅਨੂ ਦੀ ਮਾਂ ਆਖਿਆ, ਹੁਣ ਕੀ ਬਣੇਗਾ? ਇਹ ਤੇ ਮੈਨੂੰ ਵੀ ਨਹੀਂ ਪਤਾ, ਹਕੀਮ ਹੋਰਾਂ ਆਖਿਆ, ਪਰ ਕੁਝ ਹੋਵੇਗਾ ਜ਼ਰੂਰ। ਕੀ ਹੋਵੇਗਾ? ਖੋਰੇ ਜੁਲਾਬ ਲੱਗ ਜਾਸੂ। ਕੁਝ ਨਹੀਂ ਹੁੰਦਾ ਮਾਂ, ਬਾਸੂ ਆਖਿਆ, ਘਿਓ ਦਾ ਪਤੀਲਾ ਪੀ ਕੇ ਕੁਝ ਹੋਇਆ ਸੀ। ਘਿਓ ਦਾ ਪਤੀਲਾ? ਹਕੀਮ ਹੋਰਾਂ ਹੈਰਾਨ ਹੋ ਕੇ ਪੁੱਛਿਆ, ਜੁਲਾਬ ਨਹੀਂ ਲੱਗੇ? ਨਹੀਂ, ਬਾਸੂ ਆਖਿਆ, ਪਰ ਉਸ ਦਿਨ ਮੈਂ ਦੌੜ ਲਾਂਦਾ ਮੰਡੀ ਅਪੜ ਗਿਆ ਸਾਂ। ਕਿਧਰੇ ਖਮੀਰਾ ਖਾ ਕੇ ਲਾਹੌਰ ਨਾ ਅਪੜ ਜਾਈ ਬਾ, ਅਨੂ ਆਖਿਆ। ਤੇਰੇ ਮੂੰਹ ਵਿੱਚ ਸਵਾ, ਅਨੂ ਦੀ ਮਾਂ ਆਖਿਆ, ਭੈੜੀ ਗੱਲ ਮੂੰਹ ਵਿੱਚੋਂ ਨਾ ਕੱਢਿਆ ਕਰ। ਮੇਰਾ ਕੋਈ ਹੋਰ ਮਤਲਬ ਨਹੀਂ ਸੀ ਮਾਂ, ਅਨੂ ਵਜ਼ਾਹਤ ਕੀਤੀ। ਮੈਂ ਤੇ ਮਖੌਲ ਕੀਤਾ ਸੀ, ਕਿਧਰੇ ਦੌੜ ਲਾਂਦਾ ਲਾਹੌਰ ਨੂੰ ਹੱਥ ਨਾ ਲਾ ਆਵੇ। ਅੱਛਾ ਚੁੱਪ ਕਰ, ਉਹਦੀ ਮਾਂ ਬਾਸੂ ਬਾਰੇ ਫਿਕਰਮੰਦ ਸੀ। ਕੋਈ ਦਵਾ ਦਿਓ ਦਿਓਸੂ, ਖਾਲਿਦ ਦੀ ਅੰਮੀ ਪਹਿਲੀ ਵਾਰੀ ਬੋਲੀ, ਹਾਜ਼ਮੇ ਦੀ। ਰਹਿਣ ਦਿਓ, ਕੁਝ ਨਹੀਂ ਹੁੰਦਾ, ਬਾਸੂ ਆਖਿਆ ਤੇ ਉੱਠ ਖਲੋਤਾ। ਲੱਗਦਾ ਹੈ ਅੱਬਾ ਜੀ ਦੇ ਖਮੀਰੇ ਦਾ ਅਸਰ ਸ਼ੁਰੂ ਹੋ ਗਿਆ ਹੈ, ਆਪਾਂ ਹੱਸ ਕੇ ਆਖਿਆ। ਬਾਸੂ ਮਤਲਬ ਸਮਝ ਕੇ ਫੇਰ ਬਹਿ ਗਿਆ, ਪਰ ਕਰਮਦੀਨ ਆਖਿਆ, ਹੁਣ ਅਸੀਂ ਚੱਲਨੇ ਹਾਂ, ਬੱਦਲ ਬਣਿਆ ਹੋਇਆ ਹੈ, ਮੀਂਹ ਨਾ ਸ਼ੁਰੂ ਹੋ ਜਾਏ। ਦੂਜੇ ਦਿਨ ਜਦੋਂ ਇਹ ਪਤਾ ਲੱਗਾ ਵੀ ਬਾਸੂ ਨੂੰ ਸੱਚੀ ਮੁੱਚੀ ਕੁਝ ਨਹੀਂ ਹੋਇਆ, ਸਾਰੇ ਖੁਸ਼ ਵੀ ਹੋਏ ਤੇ ਹੈਰਾਨ ਵੀ। ਹਕੀਮ ਹੋਰਾਂ ਆਖਿਆ, ਅਸਰ ਜ਼ਰੂਰ ਹੋਇਆ ਹੋਣਾ ਹੈ, ਪਰ ਉਸ ਦਿਊਸ ਨੂੰ ਪਤਾ ਹੀ ਨਹੀਂ ਲੱਗਾ ਹੋਣਾ। ਆਪਾਂ ਨੂੰ ਇਹ ਖਿਤਾਬ ਇੰਨਾ ਪਸੰਦ ਆਇਆ ਬਈ ਉਹਨੇ ਉਹਦਾ ਨਾਂ ਹੀ ਦਿਊਸ ਪਾ ਦਿੱਤਾ।